ਤੇ ਜੇ ਜੀ ਇੱਕ ਅਗਲਾ ਮੇਰਾ ਕੁਐਸਚਨ ਇਹ ਆ ਵੀ ਜਿਹੜਾ ਕੋਰਟ ਇਹ ਵੀ ਪੁੱਛ ਸਕਦੀ ਆ ਵੀ ਜਿਹੜਾ ਤੁਹਾਡਾ ਡੈਕਲੇਰੇਸ਼ਨ ਹੈ ਇਹ ਤੁਸੀਂ ਤਿਆਰ ਕੀਤਾ ਜਾਂ ਕਿਸੇ ਹੋਰ ਨੇ ਤਿਆਰ ਕੀਤਾ ਜਾਂ ਕਿਸੇ ਨੇ ਪੈਸੇ ਲੈ ਕੇ ਤੁਹਾਡਾ ਤਿਆਰ ਕੀਤਾ? ਸੋ ਇੱਕ ਆ ਬੜੀ ਚੀਜ਼, ਸਭ ਤੋਂ ਪਹਿਲਾ ਸਵਾਲ ਹੀ ਉਹਨਾਂ ਦਾ ਹੁੰਦਾ ਕਿ ਤੇਰੇ ਬਿਆਨ ਜਿਹੜੇ ਕਿੱਦਾਂ ਤਿਆਰ ਹੋਏ ਆ। ਉੱਥੇ ਬੰਦਾ ਘਬਰ ਜਾਂਦਾ ਕਿੱਦਾਂ, ਹੈ ਨਾ। ਤੇ ਮੈਂ ਜਦੋਂ ਹੁਣ ਮੇਰੇ ਮੂਹਰੇ ਬੰਦਾ ਤਿਆਰੀ ਲਈ ਬੈਠਾ, ਮੇਰਾ ਵੀ ਪਹਿਲਾ ਸਵਾਲ ਇਹ ਹੈ ਕਿ ਤੇਰੇ ਬਿਆਨ ਕਿੱਦਾਂ ਤਿਆਰ ਹੋਏ ਆ। ਉਹਨੇ ਜੀ ਮੈਂ ਆਪ ਕੀਤੇ ਆ ਤਿਆਰ। ਮੈਂ ਕਿਹਾ ਤੂੰ ਹੁਣ ਆਪ ਭਰਾਵਾ ਲਿਖ ਥੋੜ੍ਹਾ ਸਕਦਾ ਵਾ, ਇੰਗਲਿਸ਼ ਦੇ ਵਿੱਚ ਥੋੜ੍ਹਾ ਤੂੰ ਟਾਈਪ ਕਰ ਦੇਣੇ ਆ। ਤੇਰੇ ਤੋਂ ਕੋਰਟ ਸਵਾਲ ਪੁੱਛ ਰਿਹਾ ਕਿ ਇਹ ਜਿਹੜੇ ਬਿਆਨ ਆ ਇਹ ਟਾਈਪ ਕਿੱਦਾਂ ਹੋਏ ਆ। ਉਹ ਕਈ ਵਾਰੀ ਬੰਦਾ ਕਹਿੰਦਾ ਮੈਂ ਲਿਖ ਕੇ ਜੀ ਦਿੱਤੇ ਸੀਗੇ, ਫਿਰ ਕੋਰਟ ਕਹੂਗਾ ਕਿ ਫਿਰ ਵਕੀਲ ਨੂੰ ਉਹਨੇ ਕਹਿਣਾ ਕਿ ਯਾਰ ਤੈਨੂੰ ਜੇ ਲਿਖ ਕੇ ਦਿੱਤੇ ਸੀ ਉਹਦੀ ਕਾਪੀ ਸਬਮਿਟ ਕਰਾ। ਫਿਰ ਤਾਂ ਤੂੰ ਇੰਟਰਪ੍ਰੈਟ ਕੀਤੇ ਆ, ਟਰਾਂਸਲੇਟ ਨਹੀਂ। ਇੰਟਰਪ੍ਰੈਟ ਤੇ ਟਰਾਂਸਲੇਟ 'ਚ ਫਰਕ ਹੋ ਗਿਆ ਕਿ ਟਰਾਂਸਲੇਟ ਕੀਤੇ ਕਿ ਇੰਟਰਪ੍ਰੈਟ ਕੀਤੇ ਆ, ਹੈ ਨਾ। ਤੇ ਜੀ ਉਹ ਕਹਿੰਦਾ ਉਹਦੀ ਕਾਪੀ ਨਹੀਂ ਆਈ, ਹੈ ਨਾ। ਤਾਂ ਉਹਨੂੰ ਮੈਂ ਕਿਹਾ ਇਹ ਨਹੀਂ ਕਿ, ਮੈਂ ਕਿਹਾ ਤੈਨੂੰ ਮੈਂ ਸਹੀ ਸਵਾਲ ਪੁੱਛਦਾ ਪਿਆ ਕਿ ਤੇਰੇ ਬਿਆਨ ਬਣੇ ਕਿੱਦਾਂ ਨਾ। ਪਹਿਲਾਂ ਫਿਰ 2-3 ਮਿੰਟ ਕਨਫਿਊਜ਼ ਰਹਿ ਗਏ। ਮੈਂ ਕਿਹਾ ਭਰਾਵਾ ਤੂੰ ਕੋਰਟ ਨੂੰ ਛੱਡ, ਅਸਲੀ 'ਚ ਦੱਸ ਕਿੱਦਾਂ ਹੋਇਆ ਵਾ, ਤੇਰੇ ਬਿਆਨ ਕਿੱਦਾਂ ਬਣਿਆ। ਉਹ ਕਹਿੰਦਾ ਕਿ ਬਿਆਨ ਮੇਰੇ ਮੈਂ ਆਇਆ ਸੀ, ਮੈਂ ਮੂੰਹ ਜਵਾਨੀ ਤੁਹਾਨੂੰ ਦੱਸਿਆ, ਫਿਰ ਤੁਸੀਂ ਟਾਈਪ ਕੀਤਾ। ਮੈਂ ਕਿਹਾ ਤੇਰੇ ਤੋਂ ਉਹੀ ਤਾਂ ਪੁੱਛਣ ਦੇ ਆ ਕਿ ਇਹ ਟਾਈਪ ਕਿਵੇਂ ਕੀਤੇ ਆ। ਉਹਨੂੰ ਸਿੱਧੇ ਦੱਸ ਕੇ ਕਿਹੜੇ ਮੈਥਡ ਨਾਲ ਜਿਹੜੇ ਬਿਆਨ ਜੱਜ ਇਹ ਪੁੱਛਣ ਦੀ ਕੋਸ਼ਿਸ਼ ਕਰਿਆ ਕਿ ਕਿਹਨੇ ਬਣਾਇਆ। ਕੋਈ ਤੈਨੂੰ ਕਹਾਣੀ ਨਹੀਂ, ਇਹ ਨਹੀਂ ਕਿ ਹਰੇਕ ਗੱਲ 'ਚ ਝੂਠ ਬੋਲਣਾ ਜਾਂ ਕੁਛ ਕਰਨਾ। ਤੈਨੂੰ ਸਿੱਧੇ ਸਵਾਲ ਆ ਕਿ ਬਿਆਨ ਤੇਰੇ ਕਿੱਦਾਂ ਤਿਆਰ ਹੋਏ ਆ। ਤੇ ਜੇ ਤੂੰ ਦੱਸਿਆ ਉਹਨੇ, ਫਿਰ ਉਹਨੇ ਜੱਜ ਨੇ ਅਗਲਾ ਸਵਾਲ ਪੁੱਛਣਾ ਕਿ ਯਾਰ ਤੇਰੇ ਵਕੀਲ ਨੇ ਕੁਛ ਆਪਣੇ ਵੱਲੋਂ ਤਾਂ ਨਹੀਂ ਐਡ ਕੀਤਾ, ਤੇਰੇ ਵਕੀਲ ਨੇ ਕੁਛ ਤੇਰੇ ਘਟਾਇਆ ਵਧਾਇਆ ਤਾਂ ਨਹੀਂ ਇਹਦੇ ਵਿੱਚੋਂ, ਤੂੰ ਕਿਸੇ ਤੀਜੇ ਬੰਦੇ ਨੂੰ, ਵਕੀਲ ਤੋਂ ਇਲਾਵਾ ਕਿਸੇ ਤੀਜੇ ਬੰਦੇ ਨੂੰ ਤਾਂ ਨਹੀਂ ਪੈਸੇ ਦਿੱਤੇ ਆਪਣੇ ਬਿਆਨ ਬਣਾ ਲਈ, ਹੈ ਨਾ। ਉਹਦਾ ਜਵਾਬ ਜੇ ਪੈਸੇ ਦਿੱਤੇ ਦੱਸਦਾ, ਉਹਨੇ ਕਹਿਣਾ ਕੌਣ ਆ ਬੰਦਾ, ਉਹਦੀ ਉਹਨੇ ਇਨਫੋਰਮੇਸ਼ਨ ਲੈ ਲੈਣੀ, ਹੈ ਨਾ, ਕੌਣ। ਤੇ ਪਰ ਇਹ ਆ ਕਿ ਨਾਰਮਲੀ ਤੁਹਾਡਾ ਜਿਹੜਾ ਉਹ ਤੁਹਾਡਾ ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਉਹਨੂੰ ਸਿੱਧੇ ਸਪਸ਼ਟ ਸ਼ਬਦਾਂ ਦੇ ਵਿੱਚ ਤੁਸੀਂ ਜਿਹੜਾ ਕਿ ਕਿੱਦਾਂ ਤੁਹਾਡੇ ਡਾਕੂਮੈਂਟ ਤਿਆਰ ਹੋਏ ਆ, ਤੁਹਾਡਾ ਜਵਾਬ ਪਹਿਲੇ ਸੈਕਿੰਡ 'ਚ ਨਿਕਲਣਾ ਚਾਹੀਦਾ। ਉਹ 'ਚ ਜੇ ਤੁਹਾਡੀ ਗੋਲਮੋਲ ਹੈਗੀ ਉੱਥੇ ਉਹਨੂੰ ਸ਼ੱਕ ਆ ਕਿ ਇਹ ਝੂਠ ਬੋਲਦਾ ਸ਼ਾਇਦ ਬੰਦਾ। ਫਿਰ ਉਹਦਾ ਜੀ ਤੇਰੇ ਜਿਹੜੇ ਐਫੀਡੈਵਿਟ ਆ ਕਿਹਨੇ ਤਿਆਰ ਕੀਤੇ ਆ ਜੀ, ਤੇ ਉਹਨੇ ਵੀ ਜੀ ਉੱਥੋਂ ਜੀ ਗਵਾਹਾਂ ਨੇ ਬਣਾਇਆ। ਉਹ ਕਹਿੰਦਾ ਲਿਖੇ ਕਿੰਨੇ ਆ, ਕਿੰਨੇ ਬਣਾਏ ਕਿੱਦਾਂ, ਤੇਰੇ ਕੋਲ ਪਹੁੰਚੇ ਕਿੱਦਾਂ, ਉਹਦਾ ਜਵਾਬ ਦੇ ਕਿ ਤੇਰੇ ਕੋਲ ਡਾਕ ਰਾਹੀਂ ਪਹੁੰਚੇ, ਮੇਲ ਰਾਹੀਂ ਪਹੁੰਚੇ। ਹੁਣ ਕਈ ਵਾਰੀ ਬੰਦਾ ਕਹਿੰਦਾ ਡਾਕ ਰਾਹੀਂ ਪਹੁੰਚੇ ਆ, ਉਹ ਕਹਿੰਦਾ ਪਰ ਇਹ ਤਾਂ ਆਵਲੀ ਤਰੀਕ ਨੂੰ ਬਣਿਆ, ਤੇਰੇ ਵਕੀਲ ਨੇ ਜਮ੍ਹਾਂ ਅਗਲੇ ਦਿਨ ਕਰਾਏ ਆ, ਪਰ ਡਾਕ ਨੂੰ ਤਾਂ 3-4 ਦਿਨ ਲੱਗਣੇ ਆ। ਸੋ ਜੇ ਤੁਹਾਡੇ ਕੋਲ ਕਈ ਵਾਰੀ ਥੱਲੇ ਕੈਮ ਸਕੈਨਰ ਲਿਖਿਆ ਹੁੰਦਾ, ਹੈ ਨਾ, ਉਹ ਕਹਿੰਦਾ ਤੂੰ ਕਹਿੰਦਾ ਡਾਕ ਨਾ ਪਹੁੰਚੇ, ਇੱਥੇ ਕੈਮ ਸਕੈਨਰ ਲਿਖਿਆ ਥੱਲੇ। ਸੋ ਜਿਹੜੀਆਂ ਛੋਟੀਆਂ ਜਿਹੜੀਆਂ ਚੀਜ਼ਾਂ, ਬਰੀਕੀਆਂ ਜਿਹੜੀਆਂ ਹੈਗੀਆਂ, ਜੋ ਹੋਇਆ ਨਾ ਉਹੀ ਦੱਸਣਾ ਵਾ ਕਿ ਜੇ ਤੁਹਾਨੂੰ ਡਾਕ ਰਾਹੀਂ ਪਹੁੰਚੇ ਡਾਕ ਰਾਹੀਂ, ਜੇ ਤੁਹਾਨੂੰ ਵਟਸਐਪ ਰਾਹੀਂ ਭੇਜੇ ਆ ਵਟਸਐਪ ਰਾਹੀਂ, ਜਿਹੜਾ ਵੀ ਤੁਹਾਡਾ ਤਰੀਕਾ, ਇਹਦੇ ਵਿੱਚ ਕੁਛ ਤੁਸੀਂ ਡਰਨਾ ਨਹੀਂ, ਇਹਨੂੰ ਆਰਾਮ ਨਾਲ ਦੱਸੋ ਉਹਨੂੰ ਕਿ ਭਾਈ ਮੇਰਾ ਮੈਥਡ ਇਹ ਸੀਗਾ। ਹੁਣ ਜੱਜ ਨੇ ਇਹ ਥੋੜ੍ਹਾ ਕਹਿਣਾ ਕਿ ਵਟਸਐਪ ਰਾਹੀਂ ਕਿਉਂ ਭੇਜੇ, ਉਹਦੇ ਰਾਹੀਂ ਕਿਉਂ ਭੇਜੇ। ਉਹ ਜੋ ਹੈਗਾ ਉਹਨੂੰ ਸਹੀ ਤਰੀਕੇ ਨਾਲ ਆਪਣੇ ਪਹਿਲਾਂ ਡਾਕੂਮੈਂਟ ਦੀ ਸਭ ਤੋਂ, ਫਿਰ ਉਹਨੇ ਪੁੱਛਣਾ ਕਿ ਜਿਹੜਾ ਇਹਦੇ ਵਿੱਚ ਬਿਆਨਾਂ ਦੇ ਵਿੱਚ ਹੈਗਾ ਤੇਰੇ ਵਕੀਲ ਨੇ ਸਾਰਾ ਤੈਨੂੰ ਪੜ੍ਹ ਕੇ ਸੁਣਾਤਾ। ਹੁਣ ਜਿਹੜੀ ਵਾਰਨਿੰਗ ਹੈਗੀ, ਜਦੋਂ ਬੰਦਾ ਜੱਜ ਨੇ ਇਹ ਕਹਿਣਾ ਕਿ ਕੱਲ ਨੂੰ ਬਹਾਨਾ ਨਾ ਲਾਵੇ ਕਿ ਮੈਨੂੰ ਪੜ੍ਹ ਕੇ ਨਹੀਂ ਸੁਣਾਇਆ ਸੀ, ਉਹਨੇ ਫਿਰ ਇੱਕ ਵਾਰੀ ਫਿਰ ਪੁੱਛਣਾ ਸ਼ੁਰੂ ਕਰਨ ਤੋਂ ਕੇਸ ਪਹਿਲਾਂ ਕਿ ਜੋ ਵੀ ਇਹਦੇ ਵਿੱਚ ਹੈਗਾ ਇਹਦੇ ਨਾਲ ਤੂੰ ਅਗਰੀ ਕਰਦਾ, ਇਹਦੇ ਵਿੱਚ ਕੋਈ ਅਮੈਂਡਮੈਂਟ, ਕੋਈ ਐਡ ਕੁਛ ਨਹੀਂ ਕਰਨਾ, ਅੱਜ ਤੂੰ ਕੁਛ ਖਾਧਾ ਪੀਤਾ ਤਾਂ ਨਹੀਂ, ਅੱਜ ਤੂੰ ਕੋਈ ਮੈਡੀਕੇਸ਼ਨ ਤਾਂ ਨਹੀਂ ਹੈਗਾ, ਤੂੰ ਅੱਜ ਬਿਆਨ ਆਪਣੇ ਦੇ ਸਕਦਾ ਕਿ ਨਹੀਂ ਦੇ ਸਕਦਾ। ਸੋ ਜਦੋਂ ਇਹ ਸਾਰੀਆਂ ਚੀਜ਼ਾਂ ਜੱਜ ਨੇ ਜਦੋਂ ਹਾਂ ਕੰਸੈਂਟ ਲੈ ਲੈਣਾ, ਫਿਰ ਹੀ ਜੱਜ ਨੇ ਜਿਹੜਾ ਕੇਸ ਆ ਉਹ ਸ਼ੁਰੂ ਕਰਨਾ, ਕਿਉਂਕਿ ਕੱਲ ਨੂੰ ਬੰਦਾ ਕਹੂਗਾ ਕਿ ਮੈਨੂੰ ਤਾਂ ਪਤਾ ਨਹੀਂ ਸੀ, ਮੈਨੂੰ ਤਾਂ ਟਰਾਂਸਲੇਟ ਕੀਤਾ ਵੀ ਸੀ। ਸੋ ਇੰਨੇ ਕੁ ਤਾਂ ਕੋਰਟ ਜਿਹੜੇ ਸਮਝਦਾਰ ਹੈਗੇ ਆ, ਹੈ ਨਾ। ਫਿਰ ਜਿਹੜੀ ਦੂਜੀ ਚੀਜ਼ ਆਪਾਂ ਦੇਖੀ ਹੈ ਕਿ ਕਈ ਵਾਰੀ ਪਹਿਲੇ ਬਿਆਨ ਜਿਹੜੇ ਸਬਮਿਟ ਹੋਏ ਹੁੰਦੇ ਆ ਹੋਰ ਵਕੀਲਾਂ ਦੇ, ਉਹਦੇ ਵਿੱਚ ਉਹਨੇ ਪੁੱਛਣਾ ਕਿ ਤੁਹਾਨੂੰ ਇਹ ਟਰਾਂਸਲੇਟ ਕਰਕੇ ਦੱਸਦੇ ਸੀਗੇ ਕਿ ਨਹੀਂ ਦੱਸੇ ਸੀਗੇ, ਸਮਝਾਤਾ ਸੀਗਾ ਕਿ ਨਹੀਂ ਸਮਝਾਤਾ, ਕਿ ਤੂੰ ਇਹਨਾਂ ਅਗਰੀ ਕਰਦਾ ਕਿ ਨਹੀਂ ਕਰਦਾ। ਉਹਦਾ ਬੰਦਾ ਜੇ ਕਵੇ ਕਿ ਨਹੀਂ ਮੈਨੂੰ ਤਾਂ ਪਤਾ ਨਹੀਂ ਇਹਦਾ ਕੀ ਲਿਖਿਆ ਇਹਦੇ ਵਿੱਚ, ਉਹਨੇ ਕਹਿਣਾ ਫਿਰ ਤੂੰ ਜਾ ਅਗਲੀ ਤਰੀਕ ਤੇ ਆ। ਉਹਦਾ ਪੁੱਛਣ ਦਾ ਮਤਲਬ ਹੈਗਾ ਕਿ ਤੈਨੂੰ ਜਦੋਂ ਬਣੇ ਸੀਗੇ, ਤੂੰ ਸਬਮਿਟ ਕਰਾਏ ਸੀ, ਉਦੋਂ ਤੇਰੇ ਪੁਰਾਣੇ ਵਕੀਲ ਨੇ ਤੈਨੂੰ ਟਰਾਂਸਲੇਟ ਕਰਕੇ ਦੱਸਦੇ ਸੀ। ਉਹਦਾ ਜਵਾਬ ਇੱਕ ਆ ਤੁਹਾਡਾ ਕਿ ਕੀਤੇ ਸੀਗੇ ਨਹੀਂ ਕੀਤੇ ਸੀਗੇ। ਜਿਹੜਾ ਦੂਜਾ ਜਵਾਬ ਇਹ ਹੈਗਾ ਕਿ ਤੇਰੇ ਨਵੇਂ ਵਕੀਲ ਨੇ ਤੇਰੇ ਪੁਰਾਣੇ ਬਿਆਨ ਜਿਹੜੇ ਸੀਗੇ ਤੈਨੂੰ ਪੜ੍ਹ ਕੇ ਸੁਣਾਏ ਕਿ ਨਹੀਂ ਸੁਣਾਏ। ਸੋ ਜੱਜ ਨੇ ਇਹ ਪੁੱਛਣਾ ਕਿ ਜਿਹੜੇ ਪੁਰਾਣੇ ਵਾਲੇ ਤੇਰੇ ਬਿਆਨ ਆ ਤੈਨੂੰ ਅੱਜ ਦੀ ਡੇਟ 'ਚ ਪਤਾ ਕਿ ਨਹੀਂ ਪਤਾ। ਜੇ ਤੂੰ ਕਹਿਣਾ ਮੈਨੂੰ ਨਹੀਂ ਪਤਾ, ਉਹਨੇ ਕਹਿਣਾ ਅੱਜ ਤੇਰਾ ਫਿਰ ਕੇਸ ਨਹੀਂ ਸੁਣਨਾ। ਉਹਦਾ ਕਹਿਣ ਦਾ ਮਤਲਬ, ਹੁਣ ਤੁਸੀਂ ਕਹਿਣਾ ਕਿ ਨਹੀਂ ਉਹਦੇ ਵਿੱਚ ਗਲਤ ਆ, ਉਹਦੇ ਵਿੱਚ ਗਲਤ ਆ, ਗਲਤ ਲਿਖਿਆ, ਉਹਨੇ ਕਹਿਣਾ ਤੈਨੂੰ ਕਿੱਦਾਂ ਪਤਾ ਗਲਤ ਲਿਖਿਆ ਜੇ ਤੈਨੂੰ ਟਰਾਂਸਲੇਟ ਕਰਕੇ ਨਹੀਂ ਸੁਣਾਇਆ। ਸੋ ਜੱਜ ਨੇ ਫਿਰ ਦੁਬਾਰਾ ਕਈ ਵਾਰੀ ਪੁੱਛ ਲੈਂਦੇ ਇੱਕ ਅੱਧੀ ਵਾਰੀ ਕਿ ਤੈਨੂੰ ਮੈਂ ਫਿਰ ਪੁੱਛਦਾ ਕਿ ਜਿਹੜੇ ਤੇਰੇ ਪੁਰਾਣੇ ਵਾਲੇ ਬਿਆਨ ਆ ਤੈਨੂੰ ਕਿਸੇ ਨੇ ਪੜ੍ਹ ਕੇ ਸੁਣਾਏ ਕਿ ਨਹੀਂ ਸੁਣਾਏ। ਸੋ ਉਹਦਾ ਤੁਹਾਡਾ ਜਿਹੜਾ ਜਵਾਬ ਆ ਉਹਨੂੰ ਦੱਸੋ ਕਿ ਜਦੋਂ ਬਣੇ ਸੀਗੇ ਉਦੋਂ ਸੁਣਾਏ ਕਿ ਨਹੀਂ ਸੁਣਾਏ। ਜੇ ਨਹੀਂ ਸੁਣਾਏ ਤਾਂ ਉਸ ਤੋਂ ਬਾਅਦ 'ਚ
ਤੁਸੀਂ ਆਪ ਟਰਾਂਸਲੇਟ ਕਰਾਇਆ, ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਉਹ ਗਲਤ ਆ? ਫਿਰ ਕਈ ਵਾਰੀ ਪੁੱਛਦਾ ਕਿ ਤੂੰ ਵਕੀਲ ਬਦਲਿਆ ਕਿੱਦਾਂ, ਹੈ ਨਾ? ਤਾਂ ਬੰਦਾ ਹੁਣ ਕਹੀ ਜਾਵੇ ਮੈਨੂੰ ਮੇਰੇ ਬਿਆਨ ਗਲਤ ਸੀਗੇ, ਮੇਰੇ ਬਿਆਨ ਗਲਤ ਸੀਗੇ, ਪਰ ਉਹ ਕਹਿੰਦਾ ਕਿ ਤੂੰ ਤਾਂ ਹੁਣੇ ਕਿਹਾ ਕਿ ਮੇਰੇ ਨਵੇਂ ਵਾਲੇ ਵਕੀਲ ਨੇ ਮੈਨੂੰ ਪੜ੍ਹ ਕੇ ਸੁਣਾਇਆ, ਫਿਰ ਤੈਨੂੰ ਕਿੱਦਾਂ ਪਤਾ ਕਿ ਗਲਤ ਸੀਗੇ, ਹੈ ਨਾ? ਸੋ ਪਹਿਲਾਂ ਆਪਣੀ ਜਿਹੜੀ ਕਿਉਂ ਵਕੀਲ ਬਦਲਿਆ ਤੁਸੀਂ, ਕਿਹੜੇ ਮੌਕੇ ਤੇ ਤੁਹਾਨੂੰ ਪਤਾ ਲੱਗਾ ਕਿ ਬਿਆਨ ਗਲਤ ਸੀਗੇ, ਕਿੱਥੋਂ ਤੁਸੀਂ ਟਰਾਂਸਲੇਟਰ ਪ੍ਰੋਟੈਕਟ ਕਰਾਏ, ਹੈ ਨਾ? ਉਹ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜੀਆਂ ਕਾਮਨ ਸੈਂਸ ਵਾਲੀਆਂ ਜਿਹੜੀਆਂ ਚੀਜ਼ਾਂ ਵਾ, ਉਹਦਾ ਤੁਸੀਂ ਤੁਹਾਡਾ ਹਾਜ਼ਰ ਜਵਾਬੀ ਤੁਰੰਤ ਚਾਹੀਦੀ ਹੈ ਕਿ ਕਿੱਦਾਂ, ਕਿਉਂ, ਕਿਹਨੂੰ ਹਾਇਰ ਕੀਤਾ, ਕਦੋਂ ਹਾਇਰ ਕੀਤਾ, ਕਿਉਂ ਵਕੀਲ ਬਦਲਿਆ, ਕਿਹੜੇ ਮੌਕੇ 'ਤੇ ਤੁਹਾਨੂੰ ਪਤਾ ਲੱਗਾ ਕਿ ਬਿਆਨ ਗਲਤ ਆ, ਵਕੀਲ ਦੇ ਨਾਲ ਪੁਰਾਣੇ ਦੇ ਨਾਲ ਤੁਹਾਡੇ ਕਿੰਨੀ ਵਾਰੀ ਮੁਲਾਕਾਤ ਹੋਈ, ਵਕੀਲ ਨੇ ਕਿੰਨਾ ਤੁਹਾਨੂੰ ਟਾਈਮ ਦਿੱਤਾ, ਪੈਰਾਲੀਗਲਾਂ ਨੇ ਕਿੰਨਾ ਟਾਈਮ ਦਿੱਤਾ। ਸੋ ਉਹ ਸਾਰਾ ਤੁਹਾਡਾ ਜਿਹੜਾ ਹੈਗਾ, ਜੇ ਤੁਹਾਡੇ ਕੋਲ ਪੁੱਛਿਆ ਜਾਵੇ ਤਾਂ ਤੁਹਾਡੇ ਕੋਲ ਸਾਰਾ ਜਵਾਬ ਹੋਣਾ ਚਾਹੀਦਾ ਕਿ ਕਿਉਂ ਤੁਸੀਂ ਵਕੀਲ ਬਦਲਿਆ। ਜੀ ਮੇਰਾ ਅਗਲਾ ਕੁਐਸਚਨ ਆ ਜੇ ਜੀ ਭਈ ਕੋਰਟ ਦੇ ਵਿੱਚ ਜਿਹੜਾ ਡਮੀਨਰ ਆ ਤੁਹਾਡਾ ਜਿਹੜਾ ਵਿਵਹਾਰ ਆ ਜਾਂ ਤੁਹਾਡੀ ਕਿਸ ਤਰ੍ਹਾਂ ਤੁਸੀਂ ਪ੍ਰੈਜ਼ੈਂਟ ਕਰਦੇ ਆ ਹਨਾ, ਉਹ ਕਿੰਨਾ ਕੁ ਅਫੈਕਟ ਕਰਦਾ ਹੈਗਾ? ਸੋ ਜਿਹੜਾ ਜੀ ਕੋਰਟ ਦਾ ਡਿਮੀਨਰ ਆ, ਇਹ ਬਹੁਤ ਵੱਡੀ ਜਿਹੜੀ ਚੀਜ਼ ਇਹ ਹੈਗੀ ਹੈ, ਹੈ ਨਾ? ਇਹਦੇ ਵਿੱਚ ਹੁਣ ਕਿਸੇ ਹੱਦ ਤੱਕ ਹੁਣ ਜਿਹੜਾ ਲਾਇਰ ਆ ਉਹ ਕਿਸੇ ਹੱਦ ਤੱਕ ਤੁਹਾਡੀ ਹੈਲਪ ਕਰ ਸਕਦਾ ਵਾ ਕੇਸ ਪ੍ਰੈਜ਼ੈਂਟ ਕਰਨ ਦੇ ਵਿੱਚ। ਜਿਹੜਾ ਤੁਹਾਡਾ ਡਿਮੀਨਰ ਆ, ਬੋਲ ਬਾਣੀ ਆ, ਤੁਹਾਡਾ ਕੌਨਫੀਡੈਂਸ ਲੈਵਲ ਹੈਗਾ, ਉਹਨੂੰ ਜਿਹੜਾ ਹੈਗਾ ਵਕੀਲ ਉਨੀ ਕੁ ਮਦਦ ਤੁਹਾਡੀ ਕਰ ਸਕਦਾ। ਉਹ ਤੁਹਾਡਾ ਆਪਣਾ ਜਿਹੜਾ ਬੰਦਾ, ਉਹਦਾ ਹੁਣ ਤੁਸੀਂ ਜਿਹੜੇ ਪ੍ਰੋਡਕਟ ਤਿਆਰ ਹੋਏ ਆ ਬਚਪਨ ਤੋਂ, ਹੈ ਨਾ, ਕਿ ਤੁਹਾਡਾ IQ ਕਿੰਨਾ, ਬੋਲਣ ਦਾ ਲਹਿਜਾ ਕੀ ਆ, ਅੱਖਾਂ 'ਚ ਅੱਖਾਂ ਪਾ ਕੇ ਗੱਲ ਤੁਸੀਂ ਕਰ ਸਕਦੇ ਆ, ਨਰਵਸ ਹੁੰਦੇ ਆ, ਬੋਲਬਾਣੀ ਤੁਹਾਡੀ ਕੀ ਹੈ ਨਾ, ਉਹਦੇ ਹਿਸਾਬ ਨਾਲ ਉਹ ਤਾਂ ਹੁਣ ਜੋ ਹੈ ਸੋ ਹੈ। ਹੁਣ ਕੀ ਆ, ਕਈ ਵਾਰੀ ਹੁਣ 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 ਕੀ ਹੈ ਕਿ ਜੇ ਕਿਸੇ ਤੋਂ ਮੈਂ ਹੁਣ ਸੇਮ ਚੀਜ਼ ਹੈ, ਜੇ ਬੰਦੇ ਕੋਲ ਪੁੱਛਾਂ ਕਿ ਤੂੰ ਯਾਰ ਕਿਹੜੀਆਂ ਗਤੀਵਿਧੀਆਂ ਕਰਦਾ ਹੈਗਾ, ਕਈ ਵਾਰੀ ਦੇਖਿਆ ਕਿ ਬੰਦਾ ਬੜਾ ਅਟਕ ਕੇ ਉਹਨੇ ਜਵਾਬ ਦਿੱਤਾ, ਬੜਾ ਰੋਬੋਟਿਕ ਜਿਹਾ, ਜਿੱਦਾਂ ਇੱਦਾਂ ਲੱਗਦਾ ਰੱਟਾ ਲਾਇਆ ਹੁੰਦਾ ਕਿ ਮੈਂ ਬੈਨਰ ਲਾਉਣਾ ਸੀਗਾ ਅਤੇ ਮੈਂ ਪੋਸਟਰ ਲਾਉਣਾ ਸੀਗਾ ਅਤੇ ਮੈਂ ਵਿਆਹ ਕਰਦਾ ਹੈਗਾ ਗਰੀਬ ਕੁੜੀਆਂ ਦੇ, ਅਤੇ ਫਿਰ ਇਹਦੇ ਨਾਲ ਨਾਲ ਮੈਂ ਕੁਝ ਹੋਰ ਵੀ ਕੰਮ ਜਿਹੜੇ ਪਾਰਟੀ ਨੇ ਮੈਨੂੰ ਸਾਈਨ ਕੀਤੇ ਆ ਉਹ ਵੀ ਮੈਂ ਕਰਦਾ ਸੀਗਾ, ਜਿਵੇਂ ਕਿ। ਸੋ ਇਹ ਤਾਂ ਤੁਸੀਂ ਸਮਝ ਗਏ ਕਿ ਕਿੱਦਾਂ। ਮੈਂ ਕਿਹਾ ਹੁਣ ਉਹ ਰੱਟਾ ਹੁੰਦਾ ਕਿ ਜਿਹੜਾ ਬੰਦਾ ਜੋ ਉਹਨੇ ਲਿਖਿਆ ਉਹੀ ਬੋਲਦਾ। ਉਹਨੂੰ ਸੇਮ ਬੰਦੇ ਨੇ ਮੈਂ ਪੁੱਛਾਂਗੇ ਯਾਰ ਤੂੰ, ਕਈ ਵਾਰੀ ਉਹਨੂੰ ਮੈਂ ਕਿ ਉਹਨੂੰ ਸਮਝ ਨਹੀਂ ਆਉਂਦੀ, ਮੈਂ ਕਿਹਾ ਤੂੰ ਭਰਾਵਾ ਮੈਂ ਕੀ ਕਿੱਦਾਂ ਕਰ ਰਿਹਾ ਤੇਰਾ, ਤਾਂ ਮੈਂ ਕਿਹਾ ਇੱਦਾਂ ਲੱਗਦਾ ਕਿ ਬੰਦਾ ਰੱਟ ਕੇ ਆਇਆ ਜਾਂ ਨਕਲੀ ਆ। ਨਹੀਂ 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 ਜੀ, ਮੇਰਾ ਕੇਸ ਅਸਲੀ ਆ। ਮੈਂ ਕਿਹਾ ਹੁਣ ਤੈਨੂੰ ਮੈਂ ਆਹੀ ਜਿਹੇ ਸਵਾਲ ਪੁੱਛਾਂ ਤੇ ਤੂੰ ਮੈਨੂੰ ਕੰਮ ਕੀ ਕਰਦਾ? ਉਹ ਕਹਿੰਦਾ ਮੈਂ ਟਰੱਕ ਦਾ ਕੰਮ ਕਰਦਾ। ਮੈਂ ਉਹਨੂੰ ਕਹਿਣਾ ਤੂੰ ਮੈਨੂੰ ਟਰੱਕ ਦਾ ਦੱਸ ਕੇ ਆਪਣੇ ਘਰੋਂ ਉੱਠਿਆ, ਤੈਨੂੰ ਲੋਡ ਮਿਲਿਆ, ਤੂੰ ਕੈਲੀਫੋਰਨੀਆ ਤੋਂ ਚੱਕਿਆ, ਨਿਊਯਾਰਕ ਲਾ ਕੇ ਆਇਆ। ਉਹਨੇ ਸਿੱਧੇ ਦੱਸਣਾ ਕਿ ਆਹੋ ਜੀ, ਮੈਂ ਸਵੇਰੇ ਸਵੇਰੇ ਉੱਠਿਆ, ਮੈਂ ਕਾਫੀ ਪੀਤੀ, ਮੈਂ ਆਪਣੇ ਟੀਮ ਮੈਂਬਰ ਨੂੰ ਨਾਲ ਚੱਕਿਆ, ਸਾਨੂੰ ਡਿਸਪੈਚਰ ਨੇ ਲੋਡ ਦਿੱਤਾ ਸੀਗਾ, ਆਪਾਂ ਜੀ ਓਕਲੈਂਡ ਦੀ ਪੋਰਟ 'ਤੇ ਗਏ, ਫਿਰ ਆਪਾਂ ਪਹਿਲਾਂ ਤੇਲ ਪਵਾਇਆ, ਉਹਦੇ ਪੈਸੇ ਆਪਾਂ ਆਪ ਦਿੱਤੇ, ਫਿਰ ਆਪਾਂ ਲੋਡ ਚੱਕਿਆ, ਰਾਹ 'ਚ ਇੱਥੇ ਇੱਥੇ ਬ੍ਰੇਕ ਮਾਰੀ, ਨਿਊਯਾਰਕ ਜਾ ਕੇ ਲਾਤਾ। ਮੈਂ ਕਿਹਾ ਹੁਣ ਆ ਵੀ ਤਾਂ ਤੂੰ 30 ਸਕਿੰਟਾਂ 'ਚ ਪੂਰੇ ਉਹਦੀ ਜਵਾਬ ਦਿੱਤਾ ਵਾ, ਦੁਬਾਰਾ ਜਵਾਬ ਦੇ ਆਪਣਾ ਗਤੀਵਿਧੀਆਂ ਵਾਲਾ ਕਿੱਦਾਂ ਨਾ। ਉਹ ਹੁਣ ਕੀ ਹੈ ਕਿ ਜਿਹੜੀ ਤੁਹਾਡਾ ਫ੍ਰੀ ਫਲੋ ਹੈ ਨਾ, ਜਿਹੜੀ ਤੁਹਾਡੇ ਨਾਲ ਅਸਲੀ ਚੀਜ਼ ਹੋਈ ਹੁੰਦੀ ਹੈ, ਉਹਨੂੰ ਤੁਸੀਂ ਜਦੋਂ ਮਰਜ਼ੀ ਤੁਹਾਡੇ ਕੋਲ ਪੁੱਛਿਆ ਤੁਸੀਂ ਇੱਕ ਕੌਨਫੀਡੈਂਸ ਨਾਲ ਜਵਾਬ ਦੇਣਾ। ਸੋ ਹੁਣ ਜੱਜ ਜੋ ਇਹ ਚੀਜ਼ ਦੇਖਦੇ ਆ, ਉਹਨੇ ਕਹਿਣਾ ਤੇਰਾ ਜਨਮ ਕਿੱਥੇ ਹੋਇਆ, ਤੇਰਾ ਆਹ ਕਿੱਦਾਂ। ਕਈ ਵਾਰੀ ਤੁਹਾਡੇ ਕੋਲ ਬੜੇ ਬੇਸਿਕ ਦੇ ਸਵਾਲ ਪੁੱਛਦੇ, ਉਹ ਦੇਖਦੇ ਕਿ ਇਹ ਬੰਦੇ ਦਾ ਜਦੋਂ ਆਹ ਚੀਜ਼ ਪੁੱਛਦੇ ਤਾਂ ਲਹਿਜਾ ਹੋਰ ਆ। ਜਦੋਂ ਇਹ ਤੋਂ ਥੋੜਾ ਜਿਹਾ ਟੈਕਨੀਕਲ ਸਵਾਲ ਪੁੱਛ ਲਿਆ ਕਿ ਕਿੱਦਾਂ, ਤੁਹਾਡਾ ਨਾਲ ਹੀ ਲਹਿਜਾ ਚੇਂਜ ਹੋ ਜਾਣਾ। ਹੁਣ ਆਹੀ ਜਿਹੜਾ ਸੇਮ ਬੰਦਾ ਤੋਂ ਜਿਹੜਾ ਬੰਦੇ ਦਾ ਕੌਨਫੀਡੈਂਸ ਨਹੀਂ ਹੈਗਾ ਆਪਣੇ ਕੇਸ ਦੇ ਬਾਰੇ, ਜਦੋਂ ਤੋਂ ਆਹ ਜਿਹੜਾ ਬੇਸਿਕ ਸਵਾਲ ਮੈਂ ਪੁੱਛਿਆ ਕਿ ਤੂੰ ਯਾਰ ਲੋਡ ਕਿੱਦਾਂ ਲਾਇਆ, ਉਹਨੇ ਫਟਾਫਟ ਜਿਹੜਾ ਉਹਦਾ ਲਹਿਜਾ ਬੋਲਣ ਦਾ, ਫ੍ਰੀ ਫਲੋ ਦੇ ਵਿੱਚ ਜਿਹੜਾ ਬੋਲਣਾ। ਸੋ ਉਹ ਜਿਹੜਾ ਤੁਹਾਨੂੰ ਕਹੀਦਾ ਕਿ ਭਾਈ ਰੱਟਾ ਲਾਇਆ, ਤੋਤਾ ਬਣ ਕੇ ਬੰਦਾ ਬੋਲਦਾ, ਉਹ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿੱਦਾਂ ਉਹ ਕਹਿੰਦਾ ਕਿ ਇੱਕ ਲਿਖੀ ਦੇ ਵਿੱਚ ਹੈਗਾ, ਅਤੇ ਜਿਵੇਂ ਕਿ ਇਹ ਤਾਂ ਹੁਣ ਹੈਗਾ ਲਿਖਤੀ ਜਿਹੜਾ ਹੁੰਦਾ, ਉਹ ਲਿਖਤੀ ਵਾਲਾ ਨਹੀਂ ਭਰਾਵੋ, ਜਿਹੜਾ ਤੁਹਾਡੇ ਨਾਲ ਜਿਹੜੀ ਹੱਡ ਬੀਤੀ ਆ, ਤੁਹਾਡੇ ਜਿਹੜੇ ਬਿਆਨ, ਤੁਹਾਡੇ ਇਮੋਸ਼ਨ ਆ, ਉਹ ਸਾਹਮਣੇ ਆਉਣੇ ਚਾਹੀਦੇ ਆ। ਦੂਸਰੀ ਚੀਜ਼, ਹੁਣ ਕਈ ਵਾਰੀ ਵਿੱਚ ਐਡੇ ਵੱਡੇ ਵੱਡੇ ਹਾਦਸੇ ਹੋ ਜਾਂਦੇ ਕਿ ਮਾਂ ਬਾਪੂ ਵੀ ਕਿਸੇ ਦੀ ਡੈਥ ਹੋਈ ਜਾਂ ਕੁਛ ਹੋਇਆ, ਹੈ ਨਾ, ਜੱਜ ਕਮੈਂਟ ਕਰਦੇ ਕਿ ਯਾਰ ਇਹਦੇ ਕੋਈ ਫਰਕ ਹੀ ਨਹੀਂ, ਇਹ ਤਾਂ ਇੱਦਾਂ ਕਿ ਇਹ ਕਹਿੰਦਾ ਮੈਂ ਪੋਸਟਰ ਲਾਉਂਦਾ ਸੀ, ਉਹ ਵੀ ਇਹਦਾ ਸੇਮ ਐਕਸਪ੍ਰੈਸ਼ਨ, ਅਤੇ ਇਹਦਾ ਹੁਣ ਬਾਪੂ ਦੀ ਮੌਤ ਹੋਈ, ਉਹਦਾ ਵੀ ਜਿਹੜਾ ਇਹਦਾ ਸੇਮ ਐਕਸਪ੍ਰੈਸ਼ਨ ਹੈ ਨਾ। ਸੋ ਕਈ ਵਾਰੀ ਉਹ ਜਿਹੜਾ ਜੱਜ ਸਵਾਲ ਕਈ ਵਾਰੀ ਪੁੱਛਦੇ, ਬੰਦਾ ਨਾ ਬੜੇ ਛੋਟੇ 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 ਜਵਾਬ ਦਿੰਦਾ। ਜੱਜ ਕਹਿੰਦੇ ਕਿ ਯਾਰ ਇਹ ਬੰਦਾ ਆਪਣੇ ਕੇਸ 'ਚ ਆਪ ਹੀ ਨਹੀਂ ਇੰਟਰਸਟਿਡ ਹੈਗਾ। ਕਿਹਾ ਹੋਇਆ ਜੱਜ ਨੇ ਇੱਦਾਂ ਕਿ ਇਹ ਆਪਣੇ ਕੇਸ 'ਚ ਆਪ ਹੀ ਨਹੀਂ ਦਿਲਚਸਪੀ ਲੈਂਦਾ। ਦਿਲਚਸਪੀ ਲੈਂਦਾ ਦਾ ਮਤਲਬ ਇਹ ਹੈ ਕਿ ਐਂਡ ਆਫ ਦਾ ਡੇ ਤੁਹਾਡਾ ਕੇਸ ਆ, ਤੁਸੀਂ ਪ੍ਰੈਜ਼ੈਂਟ ਕਰਨਾ ਵਾ ਜੀ ਜੀ, ਹੈ ਨਾ। ਕਿੱਥੇ ਉਹ ਕੀ ਸਵਾਲ ਪੁੱਛ ਰਿਹਾ, ਉਹਦੀ ਇੰਟੈਂਸਿਟੀ ਕੀ ਆ, ਉਹ ਤੁਸੀਂ ਬਿਆਨ ਕਰਨੀ ਆ। ਸੋ ਕਈ ਵਾਰੀ ਇੱਦਾਂ ਕਿ ਬੰਦਾ ਸ਼ੁਰੂ ਤਾਂ ਕਰਦਾ ਬੜੇ ਜੋਸ਼ ਨਾਲ, ਹੈ ਨਾ,
ਇਹ ਆਪਾਂ ਹੁਣ ਐਥਲੀਟ ਥਰੂਟ ਵੀ ਕਈ ਵਾਰੀ ਦੇਖਦੇ ਹਾਂ ਨਾ, UFC ਦਾ ਵੀ ਇਵੈਂਟ ਚੱਲਦਾ, ਬੰਦਾ ਫਾਈਟਰ ਪਹਿਲੇ ਰਾਊਂਡ 'ਚ ਵਧੀਆ ਸ਼ੁਰੂ ਕਰਦਾ, ਐਂਡ ਦੇ ਵਿੱਚ ਉਹਦਾ ਐਡਰੇਨਲਿਨ ਡੰਪ ਵਗੈਰਾ ਹੋ ਜਾਂਦਾ, ਤੀਜੇ ਰਾਊਂਡ ਚੌਥੇ ਰਾਊਂਡ ਉਹ ਬੜਾ ਸਲੋ ਜਿਹਾ ਹੋ ਜਾਂਦਾ। ਕੋਰਟ ਰੂਮ ਦੇ ਵਿੱਚ ਵੀ ਇਦਾਂ ਹੀ ਜੀ ਬੰਦਾ ਕਈ ਵਾਰੀ ਪਹਿਲਾਂ ਤਾਂ ਬੜੇ ਜੋਸ਼ ਨਾਲ 1-2 ਮਿੰਟ ਬੋਲ ਕੇ ਬਾਅਦ ਪਤਾ ਨਹੀਂ ਕਈ ਵਾਰੀ ਨਰਵਸ ਹੋ ਜਾਂਦਾ, ਕਿੱਦਾਂ એનર્ਜੀ ਜਿਹੜੀ ਆ ਉਹ ਡ੍ਰੌਪ ਹੋ ਜਾਂਦੀ ਹੈ। ਜੀ ਜੀ ਬਿਲਕੁਲ, ਇਹ ਤਾਂ ਜ਼ਰੂਰੀ ਆ ਵੀ ਕੋਰਟ 'ਚ ਪਹਿਲੀ ਗੱਲ ਤਾਂ ਇਹ ਹੈ ਵੀ ਡਰਨਾ ਨਹੀਂ ਚਾਹੀਦਾ। ਉਹ ਕੋਈ ਇੱਦਾਂ ਨਹੀਂ ਹੈ ਵੀ ਉਹਨਾਂ ਨੇ ਤੁਹਾਨੂੰ ਕੋਈ ਦਬਕੇ ਮਾਰਨੇ ਜਾਂ ਕੀ ਕਰਨਾ। ਉਹ ਵੀ ਤੁਹਾਡੇ ਵਰਗਾ ਹੀ ਪਰਸਨ ਆ ਜਿਹੜਾ ਜੱਜ ਆ, ਤੇ ਬੜੇ ਹੀ ਜੱਜ ਜਿਹੜੇ ਹੈਲਪਫੁਲ ਹੁੰਦੇ ਆ। ਮੈਂ ਤੁਹਾਨੂੰ ਦੱਸਦਾ ਜੇ ਜੀ ਇਹ 27-28 ਸਾਲਾਂ ਦੀ ਗੱਲ ਆ, ਕੋਈ ਕਿਸੇ ਦਾ ਕੋਈ ਰਿਸ਼ਤੇਦਾਰ ਸੀ, ਮੈਂ ਟਰਾਂਸਲੇਸ਼ਨ ਕਰਨ ਮੈਨੂੰ ਲੈ ਗਿਆ ਉੱਥੇ ਕੋਰਟ ਦੇ ਵਿੱਚ, ਤੇ ਉਹ ਮੈਂ ਦੇਖਿਆ ਵੀ ਪਹਿਲਾਂ ਇੱਕ ਜਿਹੜਾ ਕਿਸੇ ਦੀ ਚੱਲ ਰਹੀ ਸੀ ਹੀਅਰਿੰਗ, ਤੇ ਉਹ ਬੰਦਾ ਲੇਰਾ ਮਾਰੇ ਤੇ ਜੱਜ ਆਪ ਉੱਠ ਕੇ ਆ ਕੇ ਉਹਨੂੰ ਕੰਸੋਲ ਕਰਨ ਲੱਗ ਪਿਆ ਵੀ ਨਹੀਂ ਕੋਈ ਨਹੀਂ, ਹਨਾ। ਸੋ ਇਦਾਂ ਨਹੀਂ ਹੁੰਦੀ ਸੀ ਉਹ। ਇਸ ਕਰਕੇ ਜੋ ਸੱਚ 'ਚ ਹੋਇਆ, ਜਿਹੜੇ ਬੰਦੇ ਨਾਲ ਸੱਚ ਹੋਇਆ ਹੋਵੇ, ਉਹ ਬੰਦਾ ਬਿਲਕੁਲ ਉਸੇ ਤਰ੍ਹਾਂ ਸੱਚ ਬਿਆਨ ਕਰੇ। ਜੀ ਸੋ ਇਹਦੇ ਵਿੱਚ 2-4 ਚੀਜ਼ਾਂ ਹੁਣ ਹੋਰ ਦੱਸ ਦਿੰਨੇ ਆ ਲੋਕਾਂ ਦਾ। ਜਿਹੜਾ ਕੇਸ ਆ ਕਈਆਂ ਦਾ ਜੀ ਉਹ ਜਦੋਂ ਹੁਣ ਚੱਲਿਆ ਹੈ ਨਾ ਕਿ ਇਹਨੇ ਪਾਰਟੀ ਕਦੋਂ ਜੁਆਇਨ ਕੀਤੀ ਸੀਗੀ, ਉਹਨੇ ਬੰਦੇ ਨੇ ਤਰੀਕ ਦੱਸ ਦੇਣੀ ਕਿ ਬੰਦੇ ਦਾ ਪਤਾ ਕਦੋਂ ਲੱਗਾ ਤੁਹਾਨੂੰ ਪਾਰਟੀ ਦੇ ਬਾਰੇ, ਹੈ ਨਾ। ਹੁਣ ਬੰਦੇ ਨੇ ਕਈ ਵਾਰੀ ਕੀ ਹੈ ਕਿ ਆਪਣੇ ਬਿਆਨ 'ਚ ਲਿਖਿਆ ਕਿ ਮੈਂ 2007 'ਚ ਕੀਤੀ, ਹੈ ਨਾ। 2007 'ਚ ਮੰਨ ਲਓ ਉਹਦੀ ਉਮਰ ਜਿਹੜੀ ਹੈਗੀ ਆ ਉਹ ਹੈਗੀ ਹੈ 25 ਸਾਲ। ਹੁਣ ਸਵਾਲ ਇਹ ਹੈ ਕਿ ਤੈਨੂੰ 25 ਸਾਲ ਤੋਂ ਪਹਿਲਾਂ ਕਿਉਂ ਨਹੀਂ ਪਤਾ ਲੱਗਾ ਪਾਰਟੀ ਦਾ। ਮੈਂ ਤੇਰੇ ਕੋਲ ਸਵਾਲ ਇਹ ਪੁੱਛਿਆ ਗਿਆ ਕਿ ਪਾਰਟੀ ਦਾ ਬਾਰੇ ਤੈਨੂੰ ਪਤਾ ਕਦੋਂ ਲੱਗਾ, ਤੈਨੂੰ ਅਲੱਗ ਦੇਸ਼ ਦੀ ਮੰਗ ਬਾਰੇ ਪਤਾ ਕਦੋਂ ਲੱਗਾ। ਹੁਣ ਜੇ ਬੰਦਾ ਕਹੇ ਕਿ ਨਹੀਂ ਮੈਨੂੰ 25 ਸਾਲ ਤੇ ਪਤਾ ਲੱਗਾ, ਫਿਰ ਅਗਲਾ ਸਵਾਲ ਹੈ ਕਿ 25 ਸਾਲ ਤੇ ਕਿੱਦਾਂ ਪਤਾ ਲੱਗਾ। ਹੁਣ ਤੂੰ ਪਹਿਲਾਂ ਤਾਂ ਕਹਿੰਦਾ ਕਿ ਪ੍ਰੋਬਲਮ ਬੜੀਆਂ ਚੱਲਦੀਆਂ ਉੱਥੇ, ਤੇ ਤੈਨੂੰ 25 ਸਾਲ ਤੱਕ ਕੋਈ ਪ੍ਰੋਬਲਮ ਨਹੀਂ ਦਿਖੀ ਪਹਿਲਾਂ, ਹੈ ਨਾ। ਹੁਣ ਤੂੰ ਕਹਿੰਦਾ ਕਿ ਇੱਕਦਮ ਹੀ ਗਤੀਵਿਧੀਆਂ ਬੜੀਆਂ ਸ਼ੁਰੂ ਹੋ ਗਈਆਂ, ਪਿੰਡਾਂ 'ਚ ਜਾਣਾ ਸਾਰਾ ਘਰੇ ਘਰੇ ਪੋਸਟਰ ਲਾਣੇ ਸ਼ੁਰੂ ਕਰਤੇ। ਤੇਰੇ ਕਹਿਣ ਦਾ ਮਤਲਬ ਆ ਕਿ 25 ਸਾਲ ਦੀ ਉਮਰ ਤੱਕ ਤੂੰ ਨਾ ਕੋਈ ਪੋਸਟਰ ਦੇਖਿਆ, ਨਾ ਕੋਈ ਗਤੀਵਿਧੀ ਦੇਖੀ, ਤੇ ਇਹ ਕਿੱਦਾਂ ਹੋ ਸਕਦਾ, ਰਾਈਟ। ਸੋ ਹੁਣ ਉਹਦਾ ਕੀ ਜਵਾਬ ਆ ਕਿ ਤੁਹਾਨੂੰ ਕਦੋਂ ਪਤਾ ਲੱਗਾ 84 ਬਾਰੇ, ਤੁਹਾਨੂੰ ਕਦੋਂ ਪਤਾ ਲੱਗਾ। ਜਿਹੜੀਆਂ ਪੋਲੀਟੀਕਲ ਐਕਟੀਵਿਟੀਆਂ ਆਸੇ-ਪਾਸੇ ਦੀ ਤੁਹਾਨੂੰ ਜਿਹੜੀ ਜਾਗਰੂਕਤਾ ਕਿਹੜੀ ਉਮਰ 'ਚ ਆਈ, ਹੈ ਨਾ। ਹੋਸ਼ ਸੰਭਾਲਿਆ ਉਦੋਂ ਆਈ, ਘਰਦਿਆਂ ਨੇ ਦੱਸਿਆ ਉਦੋਂ ਆਈ, ਕਿ ਮੇਨ ਤੁਹਾਨੂੰ ਜਿਹੜਾ ਉਹ ਕਦੋਂ ਪਤਾ ਲੱਗਿਆ, ਹੈ ਨਾ। ਸੋ ਇਹ ਜਿਹੜੀਆਂ ਕਾਮਨ ਸੈਂਸ ਵਾਲੀਆਂ ਚੀਜ਼ਾਂ ਵਾ, ਇਹ ਹੁਣ ਮੈਂ ਕਿਹਾ ਖੜੇ ਹੁਣ ਸਵਾਲ ਤਾਂ ਕਿੱਥੋਂ ਵੀ ਹੁਣ ਜਿਹੜਾ ਪੁੱਛ ਲਿਆ। ਹੁਣ ਜਿਹੜਾ ਤੁਹਾਡੀ ਬਿਆਨ ਤੁਸੀਂ ਲਿਖਿਆ ਉਹਦਾ ਤੁਹਾਡਾ 1-2 ਪੇਜ ਦੇ ਜਿਹੜੇ 3 ਪੇਜ ਦੇ 4 ਪੇਜ ਵੱਧ ਤੋਂ ਵੱਧ ਬਿਆਨ, ਹਨ। ਪਰ ਜਿਹੜੇ ਤੁਹਾਡੇ ਸਵਾਲ ਆ ਉਸ ਤੋਂ ਬਾਹਰ ਵੀ ਤੁਹਾਨੂੰ ਜਿਹੜੇ ਆ ਉਹ ਪੁੱਛੇ ਜਾਊਗੇ, ਇਹ ਵੈਰੀਫਾਈ ਕਰਨ ਲਈ ਕਿ ਵਾਕਈ ਇਹ ਬੰਦਾ ਸਹੀ ਹੈਗਾ ਕਿ ਨਹੀਂ ਹੈਗਾ, ਹੈ ਨਾ। ਤੇ ਕਈ ਵਾਰੀ ਕਹਿੰਦਾ ਕਿ ਮੈਨੂੰ ਬੰਦਾ ਕਹਿੰਦਾ ਮੈਨੂੰ ਟਾਰਗੇਟ ਕਰਤਾ ਫਲਾਣੇ ਅੰਦੋਲਨ 'ਚ ਮੈਂ ਸੀਗਾ, ਹੈ ਨਾ। ਤੇ ਉਹ ਅੰਦੋਲਨ ਦੇ ਵਿੱਚ ਉਹ ਕਹਿੰਦਾ ਕਿ ਉਹ 'ਚ ਤਾਂ 10,000 ਬੰਦਾ ਗਿਆ ਹੈਗਾ, ਤੈਨੂੰ ਕਿਉਂ ਟਾਰਗੇਟ ਕੀਤਾ ਉਹਨੇ। ਉਹ ਕਹਿੰਦਾ ਕਿਸਾਨੀ ਅੰਦੋਲਨ 'ਚ ਕਹਿੰਦਾ 10 ਲੱਖ ਬੰਦੇ ਗਏ ਸੀ, ਤੈਨੂੰ ਕਿਉਂ ਕੀਤਾ। ਉਹ ਕਹਿੰਦਾ ਕਿ ਮੈਨੂੰ ਇਕੱਲੇ ਨੂੰ ਨਹੀਂ ਕੀਤਾ, ਇੱਥੇ ਹੋਰ ਵੀ ਬੜੇ ਬੰਦੇ ਕੀਤੇ ਆ। ਜੱਜ ਕਹਿੰਦਾ ਇਹੀ ਤਾਂ ਮੈਂ ਤੈਨੂੰ ਭਰਾਵਾ ਕਹਿਣ ਦਿਆਂ ਵਾਂ ਕਿ ਉੱਥੇ ਤਾਂ ਹੋਰ ਵੀ ਬੜੇ ਬੰਦੇ ਕੀਤੇ ਆ, ਤੂੰ ਹਜ਼ਾਰਾਂ 'ਚੋਂ ਇੱਕ ਸੀਗਾ। ਤੇਰੇ ਤੇ ਇਕੱਲੇ ਤੇ ਥੋੜ੍ਹਾ ਉਹਨਾਂ ਨੇ ਅੱਖ ਰੱਖੀ। ਉਹ ਤਾਂ ਅੰਦੋਲਨ ਅਮਰੀਕਾ 'ਚ ਵੀ ਹੋਊਗਾ, ਰਾਤ ਗਈ ਬਾਤ ਗਈ, ਹੈ ਨਾ। ਤੇਰੇ ਮਗਰ ਹੁਣ ਵੀ ਕਿਉਂ ਪਏ ਆ। ਉਹ ਫਿਰ ਬੰਦਾ ਕਈ ਵਾਰੀ ਉਹੀ ਕਹੀ ਚਲੀ ਜਾਂਦਾ ਕਿ ਨਹੀਂ ਵੀ ਮੈਂ ਪਾਰਟੀ ਦਾ ਸਮਰਥਨ ਕਰਦਾ ਤਾਂ ਕਰਕੇ। ਉਹ ਕਹਿੰਦਾ ਕਿ ਮੈਂ ਸੁਣ ਲਈ ਤੇਰੀ ਗੱਲ, ਤੂੰ ਪਾਰਟੀ ਦਾ ਸਮਰਥਨ ਕਰਦਾ, ਤੂੰ ਗਤੀਵਿਧੀਆਂ ਕੀਤੀਆਂ, ਆਪਾਂ ਪੁੱਛ ਲਿਆ ਉਹ ਵਾਲਾ ਸਵਾਲ। ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਤੂੰ ਆਪਣੇ ਮੂੰਹੋਂ ਦੱਸ ਕੇ ਹਟਿਆ ਕਿ ਉੱਥੇ ਹਜ਼ਾਰਾਂ ਬੰਦੇ ਸੀਗੇ, ਉਹਨਾਂ ਤੋਂ ਤੈਨੂੰ ਫੜਿਆ। ਤੂੰ ਇਹੋ ਜਿਹਾ ਕੀ ਕੰਮ ਕਰਦਾ ਸੀਗਾ ਜਿਹਦੇ ਕਰਕੇ ਤੈਨੂੰ ਉਹਨਾਂ ਨੇ ਟਾਰਗੇਟ ਕੀਤਾ, ਹੈ ਨਾ। ਉਹ ਪੁੱਛਣਾ ਚਾਹੁੰਦਾ ਕਿ ਤੂੰ ਆਮ ਮਾਮੂਲੀ ਜਿਹਾ ਵਰਕਰ ਸੀਗਾ ਕਿ ਤੂੰ ਸਪੈਸ਼ਲ ਵਰਕਰ ਸੀਗਾ। ਜੇ ਤੂੰ ਆਮ ਮਾਮੂਲੀ ਸੀ ਕਿ ਤੇਰੇ ਮਗਰ ਉਹ ਕਿਉਂ ਪਏ ਹੈਗੇ ਆ। ਮੇਨ ਜਿਹੜਾ ਕੇਸ ਦਾ ਨਿਚੋੜ ਉਹ ਹੈਗਾ ਕਿ ਇੱਦਾਂ ਦਾ ਕੀ ਗਤੀਵਿਧੀਆਂ ਕੀਤੀਆਂ। ਸੋ ਸਾਰੇ ਕਾਸੇ ਪੁੱਛਣ ਦਾ ਮਕਸਦ ਇਹ ਹੈਗਾ ਕਿ ਇੱਦਾਂ ਦਾ ਤੁਸੀਂ ਕੀ ਕੰਮ ਕੀਤਾ ਹੈਗਾ, ਧਾਰਮਿਕ, ਸਿਆਸੀ ਜਾਂ ਹੋਰ ਪਾਰਟੀਕੂਲਰ ਸੋਸ਼ਲ, ਕੀ ਇੱਦਾਂ ਦਾ ਚੱਕਰ ਹੈਗਾ ਜਿਹੜਾ ਤੁਹਾਨੂੰ ਹੁਣ ਤੱਕ ਉਹ ਇੰਨੇ ਸਾਲਾਂ ਬਾਅਦ ਵੀ ਜਿਹੜਾ ਲੱਭਦੇ ਆ। ਸੋ ਉਹ ਜਿਹੜਾ ਤੁਹਾਡਾ ਕੇਸ ਦਾ ਮੇਨ ਚੀਜ਼ ਹੈਗੀ ਆ, ਤੇ ਉਹ ਚੀਜ਼ ਹੁਣ ਨਹੀਂ ਕਈ ਵਾਰੀ ਲੋਕੀ ਜਿਹੜੇ ਐਕਸਪਲੇਨ ਕਰ ਪਾਉਂਦੇ ਹਨ। ਜੀ ਸੋ ਬਿਲਕੁਲ ਸਰੋਤਿਓ, ਇੱਕ ਜ਼ਰੂਰ ਆਈ ਡੋਂਟ ਨੋ ਤੁਹਾਨੂੰ ਪਤਾ ਕਿ ਨਹੀਂ, ਸਟੇਟ ਜਿਹੜੀ ਕੈਲੀਫੋਰਨੀਆ ਦੀ ਅਸੈਂਬਲੀ ਆ, ਉਹਨਾਂ ਨੇ 2 ਦਿਨ ਪਹਿਲਾਂ 1984 ਦੇ ਸੰਬੰਧ ਦੇ ਵਿੱਚ ਮਤਾ ਪਾਇਆ ਕਿ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ। ਸ਼ਾਇਦ ਤੁਸੀਂ ਪੜ੍ਹਿਆ ਹੋਊਗਾ ਜਾਂ ਸੁਣਿਆ ਹੋਊਗਾ, ਪਰ ਆਪਾਂ ਪੰਜਾਬੀ ਰੇਡੀਓ USA ਦੇ ਉੱਤੇ 10 ਜਾਂ 11 ਮਿੰਟ ਦੀ ਉਹ ਵੀਡੀਓ ਪਾਈ ਆ। ਜਿੰਨੇ ਵੀ ਮੇਰੇ ਭੈਣ ਭਰਾ ਸੁਣਦੇ, ਚਾਹੇ ਤੁਹਾਡਾ ਪੋਲੀਟੀਕਲ ਅਸਾਈਲਮ ਦਾ ਕੇਸ ਲੱਗਾ ਆ, ਚਾਹੇ ਨਹੀਂ ਲੱਗਾ ਆ, ਚਾਹੇ ਵੈਸੇ ਤੁਹਾਨੂੰ ਦਰਦ ਹੈਗਾ, ਉਹ ਸੁਣਿਓ ਜ਼ਰੂਰ ਵੀ ਕਿਸ ਤਰ੍ਹਾਂ ਡਾਕਟਰ ਜਸਮੀਤ ਕੌਰ ਬੈਂਸ ਉਸ ਬਿੱਲ ਨੂੰ ਲੈ ਕੇ ਆਈ। ਉਹਦਾ ਲੈਕਚਰ ਜ਼ਰੂਰ ਸੁਣਿਓ, ਤੁਸੀਂ ਰੋ ਪਾਓਗੇ ਸੁਣ ਕੇ ਵੀ 40 ਸਾਲ ਹੋ ਗਏ ਸਿੱਖਾਂ ਦੇ ਉੱਤੇ ਜ਼ੁਲਮ ਹੁੰਦਿਆਂ ਨੂੰ,
40 ਸਾਲਾਂ ਤੱਕ ਵੀ ਜਿਹੜਾ ਆ ਸਾਡੇ ਮੈਂਟਲੀ ਇੰਨਾ ਜ਼ਿਆਦਾ ਅਸਰ ਆ, ਉੱਥੇ ਦੀ ਸਰਕਾਰ ਕਿਸੇ ਤਰ੍ਹਾਂ ਦਾ ਸਿੱਖਾਂ ਨੂੰ ਕੰਸੋਲ ਨਹੀਂ ਕਰ ਸਕੀ। ਸੋ ਉਹਦੇ 'ਚ ਸਾਰਾ ਕੁਛ 84 ਬਾਰੇ ਉਸ ਮਤੇ ਦੇ ਵਿੱਚ ਦੱਸਿਆ ਗਿਆ ਵੀ ਕਿੱਦਾਂ ਸਿੱਖਾਂ ਦਾ, ਸਿੱਖ ਬੀਬੀਆਂ ਦੇ ਰੇਪ ਕੀਤੇ ਗਏ, ਗਲਾਂ 'ਚ ਟਾਇਰ ਪਾ ਕੇ ਸਾੜੇ ਗਏ, ਮਾਰੇ ਗਏ। ਤੇ ਵਿਡੋ ਕਲੋਨੀ ਹੈਗੀ ਆ, ਆਮ ਲੋਕ ਕਈ ਹਜੇ ਆਪਣੇ ਸਿੱਖ ਕਈ ਕਮਲੇ ਕਹੀ ਜਾਂਦੇ ਜੀ ਰਾਇਟਸ ਹੋਏ। ਉਹ ਕਹਿੰਦੀ ਰਾਇਟਸ ਨਹੀਂ, ਇਹ ਜੈਨੋਸਾਈਡ ਹੁੰਦਾ। ਜੈਨੋਸਾਈਡ ਉਸ ਵੇਲੇ ਹੁੰਦਾ ਜਿਲੇ ਇੱਕ ਕਮਿਊਨਿਟੀ ਦੂਜੀ ਕਮਿਊਨਿਟੀ ਨੂੰ ਸ਼ਰੇਆਮ ਮਾਰਦੀ ਆ, ਉਹਨਾਂ ਦੇ ਰੇਪ ਕਰਦੀ ਆ, ਤੇ ਪੁਲਿਸ ਤੇ ਪੋਲੀਟੀਸ਼ੀਅਨ ਉਹਨਾਂ ਦਾ ਸਾਥ ਦਿੰਦੇ ਆ ਜੋ ਇਦਾਂ ਦਾ ਗਲਤ ਕੰਮ ਕਰਦੇ ਆ। ਸੋ ਉਹ ਜ਼ਰੂਰ ਪੜ੍ਹਿਓ। ਉਸ ਮਤੇ ਦੇ ਵਿੱਚ ਕੈਲੀਫੋਰਨੀਆ ਸਟੇਟ ਦੀ ਅਸੈਂਬਲੀ ਨੇ ਇਹ ਮਤਾ ਪਾਸ ਕੀਤਾ 2 ਦਿਨ ਪਹਿਲਾਂ। ਉਹਦੀ YouTube ਬਣਾਈ ਹੈਗੀ ਆਪਾਂ ਪੰਜਾਬੀ ਰੇਡੀਓ USA ਵੱਲੋਂ, ਤੇ ਉਹਦਾ ਲਿੰਕ ਵੀ ਮੈਂ ਥੱਲੇ ਪਾਤਾ। ਜਿੰਨਿਆਂ ਦੇ ਵੀ ਕੇਸ ਚੱਲ ਰਹੇ ਆ ਪਲੀਜ਼ ਉਹ ਧਿਆਨ ਦੇ ਨਾਲ ਬਾਰ-ਬਾਰ ਸੁਣਿਓ, ਤੁਹਾਨੂੰ ਬਹੁਤ ਨੌਲੇਜ ਉਹਦੇ ਵਿੱਚੋਂ ਮਿਲੂਗਾ। ਤੇ ਉਸ ਤੋਂ ਬਿਨਾਂ ਉਹਨਾਂ ਨੇ ਇਹ ਵੀ ਕਿਹਾ ਵੀ ਪੈਨਸਿਲਵੇਨੀਆ ਦੇ ਵਿੱਚ ਹੋਰ ਸਟੇਟਾਂ 'ਚ ਵੀ ਪਾਸ ਹੋ ਚੁੱਕੇ ਆ ਇਹ ਮਤੇ, ਤੇ ਅਸੀਂ ਜੋ ਅਮਰੀਕਾ ਦੀ ਸੈਨੇਟ ਆ, ਅਮਰੀਕਾ ਦੀ ਕਾਂਗਰਸ ਆ, ਉਹਨਾਂ ਨੂੰ ਵੀ ਕਹਿ ਰਹੇ ਆ ਵੀ ਇਸ ਦੇ ਸੰਬੰਧ ਦੇ ਵਿੱਚ, ਸਿੱਖ ਜੈਨੋਸਾਈਡ ਦੇ ਸੰਬੰਧ ਦੇ ਵਿੱਚ ਮਤਾ ਪਾਇਆ ਜਾਵੇ ਵੀ ਉੱਥੇ ਦੀ ਸਰਕਾਰ ਨੇ ਕੁਛ ਨਹੀਂ ਕੀਤਾ ਉਸ 1984 'ਚ ਸਿੱਖਾਂ ਦਾ ਕਤਲੇਆਮ ਕੀਤਾ। ਸੋ ਜੋ ਇਹ ਸਾਰਾ ਕੁਛ ਡਾਕੂਮੈਂਟ ਹੁੰਦੇ ਆ, ਇਹ ਬਿਲਕੁਲ ਜਿਹੜੇ ਜੱਜ ਹੁੰਦੇ ਉਹਨਾਂ ਦੇ ਕੋਲ ਜਾਂਦੇ ਆ, ਜੱਜ ਪੜ੍ਹਦੇ ਹੈਗੇ ਆ। ਤੁਸੀਂ ਕੱਲ ਪਰਸੋਂ ਦੀਆਂ ਅਖਬਾਰਾਂ ਦੇਖ ਲਓ, ਸਾਰਿਆਂ ਦੇ ਵਿੱਚ ਇਸ ਮਤੇ ਦੇ ਬਾਰੇ ਨਿਊਜ਼ ਆਉਂਦੀ ਆ। ਸੋ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਬਿਲਕੁਲ ਇਹ ਨਹੀਂ ਹੈ ਵੀ ਜੇ 1984 'ਚ ਹੋਇਆ, ਅੱਜ ਵੀ ਜਿਹੜੇ ਸਿੱਖ ਆ, ਵੀ 30 ਮਿਲੀਅਨ ਸਿੱਖ ਦੁਨੀਆ 'ਚ ਰਹਿੰਦੇ ਆ, 5 ਲੱਖ ਅਮਰੀਕਾ 'ਚ ਰਹਿੰਦੇ ਆ, 2.5 ਲੱਖ ਕੈਲੀਫੋਰਨੀਆ 'ਚ ਰਹਿੰਦੇ ਆ, ਤੇ ਉਹਨਾਂ ਨੂੰ ਦਰਦ ਹੈਗਾ ਆ। ਸੋ ਇਹ ਜ਼ਰੂਰ ਦੇਖ ਲਿਓ, ਅਸੀਂ ਲਿੰਕ ਵੀ ਥੱਲੇ ਪਾ ਦਿੱਤਾ ਹੈਗਾ। ਤੇ ਇੱਕ ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਆ, ਹੁਣ ਆਪਾਂ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਕੁਐਸਚਨ ਲੈਣੇ ਆ ਤੁਹਾਡੇ, ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ 4082725200। ਤੇ ਤੁਸੀਂ ਆਪਣੀ YouTube Facebook ਚੈਨਲ ਦੇ ਉੱਤੇ ਵੀ ਕਮੈਂਟ ਕਰ ਸਕਦੇ ਹੋ। ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਜਿੰਨੀਆਂ ਵੀ ਜੇ ਤਿਰਕੀ ਆਣਾ ਉਹਨਾਂ ਦੀਆਂ ਪੁਰਾਣੀਆਂ ਵੀਡੀਓਜ਼ ਹੈਗੀਆਂ, ਤੁਸੀਂ ਉਹਨਾਂ ਨੂੰ ਦੇਖ ਸਕਦੇ ਆ, ਚਾਹੇ ਉਹ ਰੈਗੂਲਰ ਇਮੀਗ੍ਰੇਸ਼ਨ ਲਈ ਆ, ਚਾਹੇ ਉਹ ਪੋਲੀਟੀਕਲ ਅਸਾਈਲਮ, ਚਾਹੇ ਉਹ ਬਿਜ਼ਨਸ ਵੀਜ਼ੇ ਲਈ, ਜਾਂ H1 ਵੀਜ਼ੇ, ਜਿੰਨੇ ਵੀ ਇਮੀਗ੍ਰੇਸ਼ਨ ਨਾਲ ਰਿਲੇਟਡ ਹੈਗੇ ਆ। ਇੱਕ ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਆ, ਬੇਨਤੀ ਕਰਨੀ ਆ, ਚਾਹੇ ਤੁਹਾਡਾ ਇਮੀਗ੍ਰੇਸ਼ਨ ਦੇ ਨਾਲ ਕੋਈ ਕੇਸ ਲੱਗਾ ਆ, ਨਹੀਂ ਲੱਗਾ ਆ, ਤੁਸੀਂ ਸੁਣਦੇ, ਤੁਹਾਨੂੰ ਨੌਲੇਜ ਮਿਲਦੇ ਆ, ਐਪਰੀਸ਼ੀਏਟ ਜ਼ਰੂਰ ਕਰਿਆ ਕਰੋ। ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਆ ਨਾ, ਇਹਦੇ 'ਚ ਥੋੜ੍ਹੀ ਜਿਹੀ ਘਾਟ ਹੈਗੀ ਆ। ਜੇ ਤਾਂ ਕਿਸੇ 'ਚ ਮਾੜਾ ਜਿਹਾ ਨੁਕਸ ਆ ਜਾਏ ਨਾ, ਉਹ ਅਸੀਂ ਪੂਰਾ ਰਾਈ ਦਾ ਪਹਾੜ ਬਣਾ ਦਿੰਦੇ ਆ। ਜੇ ਕੋਈ ਇੰਨੀਆਂ ਤੁਹਾਡੀ ਸੇਵਾਵਾਂ ਦਿੰਦਾ ਹੈਗਾ, ਇੰਨੀ ਫ੍ਰੀ ਸਰਵਿਸ ਦਿੰਦਾ, ਇੰਨਾ ਨੌਲੇਜ ਦਿੰਦਾ ਆ, ਉਹਨਾਂ ਨੂੰ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ। ਜੇ ਤਿਰਕੀ ਆਣਾ ਉਹਨਾਂ ਦਾ ਜਿਹੜਾ ਪੇਜ ਹੈਗਾ, ਉਹਨਾਂ ਦੇ ਗੂਗਲ ਪੇਜ 'ਤੇ ਜਾ ਕੇ ਉਹਨਾਂ ਦੇ ਜ਼ਰੂਰ ਰਿਵਿਊ ਜ਼ਰੂਰ ਪਾਓ, ਠੀਕ ਆ। ਤੇ ਜੇ ਤੁਹਾਨੂੰ ਕੋਈ ਕੁਐਸਚਨ ਆ ਜੇ ਉਹਨਾਂ ਦਾ, ਤੇ ਉਹਨਾਂ ਦੇ ਆਫਿਸ ਦਾ ਨੰਬਰ 415 909 0503। ਇਹ ਆਪਾਂ ਕਹੀਦਾ ਤਾਂ ਹੈਗਾ ਰਿਵਿਊ ਪਾਓ, ਪਰ ਜਾ ਕੇ ਤੁਸੀਂ ਦੇਖੋ ਜਿਹੜਾ ਪ੍ਰੋਗਰਾਮ ਤੋਂ ਬਾਅਦ ਏਦਾਂ ਸਹੀ ਵਾਲਿਆਂ ਨੇ ਨਹੀਂ ਪਾਣਾ ਕਿਸੇ ਨਾਲ, ਛੱਡ ਮਿਹਨਤ ਕੱਲੀ ਕਰਦੀ ਆ। ਜਿਹੜਾ 2 ਕੁ ਮਾੜੇ ਉਹਨਾਂ ਨੇ ਬੜਾ ਕਹਿਣਾ, ਬੜਾ ਗਰੀਡੀ ਬੰਦਾ, ਬੜਾ ਏਦਾਂ ਦਾ ਬੰਦਾ, ਬੜਾ ਉੱਦਾਂ ਦਾ ਬੰਦਾ, ਸਵੇਰੇ ਉੱਠ ਕੇ। ਤੁਹਾਨੂੰ ਏਦਾਂ ਕਿ ਮਨ ਦੇ ਵਿੱਚ ਤੁਹਾਡੇ ਜਿਹੜੀ ਫੀਲਿੰਗ ਹੈਗੀ ਰਿਸਪੈਕਟ ਦੀ ਹੋਰ ਚੀਜ਼ ਆ, ਪਰ ਏਦਾਂ ਕਿ ਜਿਹੜਾ ਹੁਣ 10 ਬੰਦਿਆਂ ਨੂੰ ਤੁਸੀਂ ਕਹੋ, ਉਹਨੇ ਕਹਿਣਾ ਚੱਲ ਇਹਨੂੰ ਵਧੀਆ ਕੁਛ ਕਹਿਣਾ, ਉਹ ਨਹੀਂ ਉਹਨਾਂ ਨੇ ਕਹਿਣਾ। ਜਿਹੜਾ ਮਾੜਾ ਵਾਲਾ ਉਹਦੇ 'ਚ એનર્ਜੀ ਥੋੜੀ ਜ਼ਿਆਦਾ ਹੁੰਦੀ ਹੈ। ਸੋ ਏਦਾਂ ਕਿ ਤੁਹਾਨੂੰ ਕਹਿਣ ਦਾ ਵੀ ਮਕਸਦ ਇਹ ਆ ਕਿ ਹੁਣ ਜਿੱਦਾਂ ਆਈ ਦਾ ਵੀ ਹੈ ਨਾ, ਆ ਕੇ 2 ਘੰਟੇ ਲਾ ਵੀ ਲਏ, ਏਦਾਂ ਆ ਕਿ ਜਿਹੜਾ ਬੰਦਾ ਨੈਗੇਟਿਵ ਆ, ਦੁਖੀ ਉੱਠਿਆ ਸਵੇਰੇ ਉਹਨੇ ਉੱਦਾਂ ਹੀ ਕਰਨਾ। ਸੋ ਏਦਾਂ ਕਿ ਉਹਨਾਂ ਦੀਆਂ ਆਵਾਜ਼ਾਂ ਜਿਹੜੀਆਂ ਉਹ ਜ਼ਿਆਦਾ ਹੋ ਜਾਂਦੀਆਂ ਵਾ ਕਈ ਵਾਰੀ। ਸੋ ਏਦਾਂ ਕਿ ਕਮੈਂਟਾਂ 'ਚ ਹੁਣ ਤੁਹਾਡੀ ਪ੍ਰੇਜ਼ ਵੀ ਬੜੀ ਹੈ ਨਾ, ਰਿਪੀਟ ਏਦਾਂ, ਪਰ ਇਹ ਕਮੈਂਟ ਤਾਂ ਏਦਾਂ ਕਿ ਵੀਡੀਓ ਗਈ, ਇਹ ਨਾਲ ਹੀ ਕਮੈਂਟ ਵੀ ਚੱਲ ਗਏ ਹੈ ਨਾ। ਸੋ ਏਦਾਂ ਕਿ ਆਪਣੇ ਜਿਹੜੀ ਸਾਰਿਆਂ ਨੂੰ ਤਾਂ ਹੁਣ ਖੁਸ਼ ਕਰ ਨਹੀਂ ਸਕਦੇ, ਪਰ ਏਦਾਂ ਕਿ ਜਿਹੜੇ ਸਰਵਿਸ ਨਾਲ ਹੈਪੀ ਆ, ਉਹ ਆਪਣੇ ਸਪੋਰਟ ਆਪਣੀ ਜਿਹੜੀ ਦਿਖਾਓ ਫੇਸਬੁੱਕ ਪੇਜ ਦੇ ਉੱਤੇ, ਰੇਟਿੰਗ ਜਿਹੜੀ ਆਪਣੀ, ਉਹ ਸਪੋਰਟ ਆਪਣੀ ਜਿਹੜੀ ਥੋੜੀ ਜਿਹੀ ਵਧਾਓ। ਸੋ ਬਹੁਤ ਵਾਰ ਕੀ ਹੁੰਦਾ ਨਾ ਜੀ, ਇਹ ਨੇਚਰ ਹੁੰਦੀ ਆ। ਮੈਂ ਦੇਖਿਆ ਸਾਊਥ ਇੰਡੀਅਨ ਜਾਂ ਹੋਰ ਜਿਹੜੀ ਇੰਡੀਅਨ ਕਮਿਊਨਿਟੀ ਆ, ਉਹ ਕਮੈਂਟ ਬਹੁਤ ਪਾਉਂਦੇ। ਉਹ ਮੈਂ ਆਪਣੇ ਖੁਦ ਦੇ ਬਿਜ਼ਨਸ ਦੇ ਵਿੱਚ ਵੀ ਦੇਖੇ ਆ। ਆਪਣੇ ਬੰਦੇ ਆ ਲੱਡੂਆਂ ਦਾ ਡੱਬਾ ਤਾਂ ਲੈ ਆਉਗੇ, ਪਰ ਕਮੈਂਟ ਨਹੀਂ ਪਾਉਂਦੇ। ਲੱਡੂ ਖਾ ਕੇ ਤਾਂ ਭੁੱਲ ਜਾਣਾ ਸਾਰਿਆਂ ਨੇ, ਠੀਕ ਹੈ ਕਿ ਨਹੀਂ? ਖਾ ਵੀ ਨਹੀਂ ਸਕਦੇ, ਉਹ ਤਾਂ ਸਟਾਫ ਨੂੰ ਦੇਣੇ ਪੈਂਦੇ ਆ ਕभी। ਇੰਨੇ ਆਉਂਦੇ ਆ ਲੱਡੂ, ਠੀਕ ਹੈ ਕਿ ਨਹੀਂ?